ਜਮੀਲ ਅਹਿਮਦ ਪਾਲ ਹੋਰਾਂ ਦੀ ਕਹਾਣੀ ਹੈ ਪਖੇਰੂ। ਮੈਨੂੰ ਉਹ ਮਾਈ ਕਦੇ ਵੀ ਚੇਤੇ ਨਾ ਆਉਂਦੀ ਜੇ ਦੋਵੇਂ ਮਾਮਲੇ ਰਲਦੇ ਮਿਲਦੇ ਨਾ ਹੁੰਦੇ। ਜੇ ਉਹ ਮੁਲਕ ਐਡੇ ਚੰਗੇ ਨੇ ਤੇ ਫਿਰ ਤੂੰ ਮੁੜ ਪਰਤ ਕੇ ਆਪਣੀ ਜ਼ਮੀਨ ਵੱਲ ਕਿਉਂ ਆ ਜਾਣਾ ਹੈ? ਮੈਨੂੰ ਖਿੱਚ ਪੈਂਦੀ ਏ। ਕਾਹਦੀ ਖਿੱਚ? ਭੁੱਖ ਦੀ? ਨਹੀਂ, ਇਸ ਧਰਤੀ ਦੀ ਖਿੱਚ। ਵੇ ਪੁੱਤਰਾ, ਤੂੰ ਕਿੱਥੇ ਜਾਣਾ ਹੈ? ਮੈਂ ਚੌਂਕ ਗਿਆ। ਤਾਰੜ ਦੇ ਨਾਵਲ ਪਖੇਰੂ ਤੋਂ ਨਜ਼ਰਾਂ ਉਤਾਂ ਚੁੱਕ ਕੇ ਮੈਂ ਨਾਲ ਦੀ ਸੀਟ ਵੱਲ ਵੇਖਿਆ ਜਿੱਥੇ ਬੈਠੀ ਬੁੱਢੀ ਮਾਈ ਮੇਰੇ ਨਾਲ ਹੀ ਮੁਖਾਤਬ ਸੀ। ਅੰਮਾ, ਮੈਂ ਲਾਲੇ ਮੂਸੇ ਜਾਣਾ ਹੈ। ਅੱਛਾ, ਮੈਂ ਗੁਜਰਾਤ ਜਾਣਾ ਹੈ। ਮੈਨੂੰ ਕੀ? ਮੈਂ ਸੋਚਿਆ। ਮੈਂ ਨਜ਼ਰਾਂ ਫਿਰ ਕਿਤਾਬ ਉੱਤੇ ਜਮਾ ਲੀਆਂ। ਮੇਰਾ ਮਹਿਮੂਦ ਬਿਲਕੁਲ ਤੇਰੇ ਹਾਰ ਏ। ਮਾਈ ਨੇ ਮੈਨੂੰ ਅੱਗੇ ਨਾ ਪੜ੍ਹਨ ਦਿੱਤਾ। ਅੱਛਾ, ਤਾਂ ਹੀ ਅੰਮਾ ਮੇਰੇ ਵੱਲ ਇੰਨੀ ਤਵੱਜਾ ਦੇ ਰਹੀ ਹੈ। ਤੂੰ ਪੜ੍ਹਦਾ ਹੈ? ਨਹੀਂ ਅੰਮਾ ਜੀ, ਮੈਂ ਇੱਕ ਦਫ਼ਤਰ ਵਿੱਚ ਕੰਮ ਕਰਨਾ। ਕੀ ਕੰਮ? ਅੰਮਾ ਤੇ ਪੂਰੀ CID ਕਰ ਰਹੀ। ਅੰਮਾ, ਮੈਂ ਟਾਈਪਿਸਟ ਹਾਂ। ਮੈਂ ਉਂਗਲਾਂ ਹਿਲਾਈਆਂ ਜਿਵੇਂ ਟਾਈਪ ਕਰ ਰਿਹਾ ਹੋਵਾਂ। ਅੰਮਾ ਨੂੰ ਖੇ ਪਤਾ ਹੋਣਾ ਹੈ ਕਿ ਟਾਈਪਿਸਟ ਕੀ ਬੁਲਾਏ। ਮੈਂ ਦਿਲ ਵਿੱਚ ਸੋਚਿਆ। ਮੇਰਾ ਮਹਿਮੂਦ ਵੀ ਬਿਲਕੁਲ ਤੇਰੇ ਹਾਰ ਹੈ। ਅੰਮਾ ਨੇ ਆਪਣੀ ਗੱਲ ਦੁਹਰਾਈ। ਅੱਛਾ, ਕੀ ਕਰਦਾ ਏ ਉਹ? ਮੈਨੂੰ ਅੰਮਾ ਦੇ ਮਹਿਮੂਦ ਨਾਲ ਕੁਝ ਦਿਲਚਸਪੀ ਪੈਦਾ ਹੋ ਗਈ। ਪੜ੍ਹਦਾ ਸੀ। 12 ਜਮਾਤਾਂ ਪਾਸ ਕਰਕੇ ਉਹਨੇ ਕੋਰਸ ਕੀਤਾ। ਪਰ ਇਹ ਕਾਹਦਾ? ਫਿਰ ਉਹ ਦੁਬਈ ਟੁਰ ਗਿਆ। 6 ਮਹੀਨੇ ਹੋਏ ਨੇ। ਅੰਮਾ ਦੀ ਅੱਖਾਂ ਆਪਣੇ ਪੁੱਤਰ ਦੇ ਜ਼ਿਕਰ ਨਾਲ ਚਮਕ ਰਹੀਆਂ ਸਨ। 10,000 ਕਰਜ਼ਾ ਚੁੱਕ ਕੇ ਗਿਆ ਏ। 6,000 ਲਾ ਦਿੱਤਾ ਹੈ। ਬਾਕੀ ਵੀ ਅੱਲਾ ਕਰੇਗਾ ਲੈ ਜਾਵੇਗਾ। ਇੱਕ ਓਪਰੇ ਬੰਦੇ ਨਾਲ ਇਹ ਗੱਲਾਂ। ਅੰਮਾ ਵੀ ਕਿੰਨੀ ਗਲਾਦੜ ਏ, ਮੈਂ ਸੋਚਿਆ। ਖੁਸ਼ਕਿਸਮਤੀ ਏ ਅੰਮਾ ਦਾ ਮਹਿਮੂਦ। ਅੱਜ ਕੱਲ੍ਹ ਬਾਹਰ ਦੇ ਹਾਲਾਤ ਜਿਹੜੇ ਹਾਲਾਤ ਨੇ, ਉਸ ਹਿਸਾਬ ਨਾਲ ਵਰਾ 2 ਵਰੇ ਬੇਕਾਰ ਬਹਿਣਾ, ਅੰਦਰ ਹੋਣਾ ਜਾਂ ਭੈੜੀ ਜਿਹੀ ਮਜ਼ਦੂਰੀ ਮਿਲਣਾ ਆਮ ਗੱਲ ਏ। ਮੈਂ ਫਿਰ ਨਾਵਲ ਉੱਤੇ ਨਜ਼ਰ ਕੀਤੀ। ਪਹਿਲਾਂ ਤੇ ਅੰਮਾ ਦਾ ਮਹਿਮੂਦ ਮੈਨੂੰ ਪਖੇਰੂ ਵਰਗਾ ਜਾਪਿਆ, ਪਰ ਮੈਨੂੰ ਉਹਦੇ ਤੇ ਪਖੇਰੂ ਵਿਚਕਾਰ ਇਹ ਫਰਕ ਦਿਸਿਆ ਕਿ ਨਾਵਲ ਦੇ ਪਖੇਰੂ ਨੂੰ ਧਰਤੀ ਦੀ ਖਿੱਚ ਪੈਂਦੀ ਸੀ, ਜਦ ਕਿ ਮਹਿਮੂਦ ਨੂੰ ਫਰੇ ਨਹੀਂ। ਆਖਰ ਲੰਮੇ ਚੌੜੇ ਫਰਿੱਜ, ਰੰਗੀਨ ਟੈਲੀਵਿਜ਼ਨ ਤੇ VCR, ਰੰਗ ਬਰੰਗੇ ਬੈਗ ਤੇ ਡਾਲਰਾਂ, ਪੌਂਡਾਂ, ਮਾਰਕਾਂ, ਦਿਨਾਰਾਂ, ਰਿਆਲਾਂ, ਯਨਾਂ ਨਾਲ ਭਰੇ ਬਰੀਫਕੇਸ ਆਪਣੇ ਅੰਦਰ ਚੰਗੀ ਭਲੀ ਖਿੱਚ ਰੱਖਦੇ ਨੇ, ਜਿਨ੍ਹਾਂ ਦੇ ਸਾਹਮਣੇ ਧਰਤੀ ਦੀ ਖਿੱਚ ਦੀ ਕੋਈ ਅਹਿਮੀਅਤ ਨਹੀਂ ਰਹਿੰਦੀ। ਉਂਝ ਵੀ ਅਸੀਂ ਪੰਜਾਬੀ, ਸਾਨੂੰ ਧਰਤੀ ਦੀ ਖਿੱਚ ਕੁਝ ਘੱਟ ਹੀ ਪੈਂਦੀ ਏ। ਫਿਰ ਵੀ ਹੋ ਸਕਦਾ ਹੈ ਮਹਿਮੂਦ ਨੂੰ ਖਿੱਚ ਪੈਂਦੀ ਹੋਵੇ, ਕੀ ਪਤਾ। ਅੰਮਾ, ਤੇਰੇ ਮਹਿਮੂਦ ਨੂੰ ਧਰਤੀ ਦੀ ਖਿੱਚ ਨਹੀਂ ਪੈਂਦੀ? ਬਿਨਾਂ ਸੋਚੇ ਸਮਝੇ ਮੇਰੇ ਮੂੰਹ ਵਿੱਚੋਂ ਨਿਕਲ ਗਿਆ। ਕੀ ਪੁੱਤਰਾ? ਮੇਰਾ ਮਤਲਬ ਹੈ ਤੇਰੇ ਪੁੱਤਰ ਦਾ ਇੱਥੇ ਪਰਤਣ ਨੂੰ ਜੀ ਨਹੀਂ ਕਰਦਾ? ਪਤਾ ਨਹੀਂ ਪੁੱਤਰਾ, ਮੇਰਾ ਦਿਲ ਤਾਂ ਉਹਨੂੰ ਹਰ ਵੇਲੇ ਆਪਣੇ ਸਾਹਮਣੇ ਰੱਖਣ ਨੂੰ ਕਰਦਾ ਹੈ, ਪਰ ਉਹ ਕਹਿੰਦਾ ਸੀ ਮੈਂ ਬਾਹਰ ਜਾਣਾ ਹੈ। ਇੱਥੇ ਕੀ ਪਿਆ ਏ? ਬਾਹਰ ਦੀ ਖਿੱਚ ਧਰਤੀ ਦੀ ਖਿੱਚ ਨੂੰ ਹਰਾ ਗਈ ਤੇ ਉਹ ਬਾਹਰ ਟੁਰ ਗਿਆ। ਇੱਕੋ ਇੱਕ ਪੁੱਤਰ ਸੀ, ਉਹ ਵੀ ਬਾਹਰ ਟੁਰ ਗਿਆ। ਆਪਣੇ ਪੁੱਤਰ ਦੇ ਜ਼ਿਕਰ ਨਾਲ ਅੰਮਾ ਉਦਾਸ ਹੋ ਗਈ। ਗੁਜਰਾਤ ਤੱਕ ਸਾਰੇ ਰਾਹ ਅੰਮਾ ਆਪਣੇ ਮਹਿਮੂਦ ਦੀਆਂ ਗੱਲਾਂ ਕਰਦੀ ਰਹੀ। ਫਿਰ ਜਦੋਂ ਉਹ ਲੱਥੀ ਤਾਂ ਇੱਕ ਚੂਪੇ ਮੂੰਹ ਵਾਲਾ ਸੁੱਕਾ ਬਾਊ ਮੇਰਾ ਸਫ਼ਰ ਸੰਗੀ ਬਣ ਗਿਆ। ਅੰਮਾ ਵਰਗੀਆਂ ਕਿੰਨੀਆਂ ਹੀ ਮਾਵਾਂ ਦੇ ਅਕਲੌਤੇ ਪੁੱਤਰ ਦੇਸ਼ ਤੋਂ ਬਾਹਰ ਜਾ ਕੇ ਕਮਾਈ ਕਰਦੇ ਨੇ। ਅੰਮਾ ਵਿੱਚ ਕੋਈ ਉਚੇਚ ਨਹੀਂ ਸੀ ਕਿ ਉਹ ਮੈਨੂੰ ਯਾਦ ਰਹਿ ਜਾਂਦੀ। ਸਫ਼ਰ ਮੈਂ ਆਮ ਕਰਕੇ ਬੱਸ ਵਿੱਚ ਹੀ ਕਰਨਾ। ਮਾਪਿਆਂ ਨੂੰ ਮਿਲਣ ਬੱਸ ਉੱਤੇ ਹੀ ਗਿਆ ਸਾਂ, ਪਰ ਮੇਰੇ ਵਾਪਸ ਆਉਣ ਤੋਂ ਪਹਿਲਾਂ ਥੋੜ੍ਹੀ ਜਿਹੀ ਬਾਰਿਸ਼ ਹੋ ਗਈ, ਜਿਸ ਪਾਰੋਂ ਸੜਕਾਂ ਉੱਤੇ ਤਿਲਕਣ ਹੋ ਗਈ ਤੇ ਮੇਰੀ ਮਾਂ ਨੇ ਮੈਨੂੰ ਬੱਸ ਉੱਤੇ ਸਫ਼ਰ ਕਰਨ ਤੋਂ ਡੱਕ ਦਿੱਤਾ। ਮਜਬੂਰੀ ਨਾਲ ਗੱਡੀ ਉੱਤੇ ਬਹਿ ਗਿਆ। ਗੱਡੀ ਵਿੱਚ ਕੋਈ ਇੰਨਾ ਰਸ਼ ਨਹੀਂ ਸੀ, ਪਰ ਗੁਜਰਾਂ ਵਾਲੇ ਅਪੜੀ ਤਾਂ ਜਵਾਨ ਮੁੰਡਿਆਂ ਦਾ ਇੱਕ ਹਜੂਮ ਅੰਦਰ ਵੜ ਆਇਆ। ਸਾਰੇ ਆਪਣੇ ਇੱਕ ਕਜ਼ਨ ਨੂੰ ਚੜ੍ਹਾਉਣ ਆਏ ਸਨ ਜੋ ਬਾਹਰ ਜਾ ਰਿਹਾ ਸੀ। ਇਹ ਮੇਰਾ ਅੰਦਾਜ਼ਾ ਸੀ, ਕਿਉਂ ਜੇ ਉਹਦੇ ਕੋਲ ਇੱਕ ਬੈਗ ਸੀ ਜਿਹਦੇ ਉੱਤੇ 2 ਤਲਵਾਰਾਂ ਤੇ ਖੱਜੀ ਦੇ ਰੁੱਖ ਦੀ ਮੂਰਤ ਹੇਠ ਅਲ ਸਾਊਦੀਆ ਲਿਖਿਆ ਹੋਇਆ ਸੀ। ਬਾਹਰ ਜਾਣ ਵਾਲੇ ਦੇ ਹੱਥ ਵਿੱਚ ਇੱਕ ਰੁਮਾਲ ਸੀ ਜਿਹਦੇ ਨਾਲ ਉਹ ਥੋੜ੍ਹੀ ਦੇਰ ਬਾਅਦ ਆਪਣੀਆਂ ਅੱਖਾਂ ਪੂੰਝ ਲੈਂਦਾ। ਗੱਡੀ ਦੇ ਬਾਹਰ ਪਲੇਟਫਾਰਮ ਉੱਤੇ ਬਾਰੀ ਨਾਲ ਲੱਗੀ ਖਲੋਤੀ ਬਿਲਕੁਲ ਮਹਿਮੂਦ ਦੀ ਮਾਂ ਵਰਗੀ ਬੁੱਢੀ ਮਾਂ ਮੁਸਲਸਲ ਰੋਵਣ ਦੇ ਨਾਲ ਨਸੀਹਤਾਂ ਕਰਦੀ ਜਾਂਦੀ ਸੀ। ਹੰਝੂ ਉਹਦੀਆਂ ਅੱਖਾਂ ਵਿੱਚੋਂ ਨਿਕਲ ਕੇ ਚਿਹਰੇ ਦੀਆਂ ਝੁਰੜੀਆਂ ਵਿੱਚ ਹੀ ਕਿਧਰੇ ਗਵਾਚ ਜਾਂਦੇ ਸਨ।
ਮਾਂ ਦੇ ਪਿੱਛੇ ਮਹਿਮੂਦ ਦੀਆਂ 2-3 ਭੈਣਾਂ ਵੀ ਰੋ ਰਹੀਆਂ ਸਨ। ਉੱਕਾ ਉਹੀ ਨਜ਼ਾਰਾ ਜਿਹੜਾ ਏਅਰਪੋਰਟ ਉੱਤੇ ਬਾਹਰ ਜਾਣ ਵਾਲੀ ਉਡਾਨ ਦੇ ਰਵਾਨਾ ਹੋਣ ਦਾ ਸੁਣ ਕੇ ਹੁੰਦਾ ਹੈ। ਜਦੋਂ ਕਿਸੇ ਨੇ ਲਿਆਕਤ ਅਲੀ ਆਖ ਕੇ ਸੱਦਿਆ ਤਾਂ ਮੈਨੂੰ ਪਤਾ ਲੱਗਿਆ ਭਈ ਐਸ ਮਹਿਮੂਦ ਦਾ ਨਾਂ ਲਿਆਕਤ ਅਲੀ ਸੀ। ਲਿਆਕਤ ਅਲੀ ਨੂੰ ਹਰ ਕੋਈ ਆਪਣੇ ਅੰਦਾਜ਼ ਨਾਲ ਨਸੀਹਤ ਕਰ ਰਿਹਾ। ਪਹੁੰਚ ਕੇ ਫੌਰਨ ਚਿੱਠੀ ਲਿਖੀ, ਆਪਣੀ ਸਿਹਤ ਦਾ ਖਿਆਲ ਰੱਖੀ, ਭਾ ਗੁਲਾਮ ਅਲੀ ਦੇ ਹੱਥ ਟੇਪ ਜ਼ਰੂਰ ਘੱਲ ਦੇਈਂ। ਤੇ ਉਹ ਹੰਝੂ ਪੂੰਝਣ ਦੇ ਨਾਲ ਨਾਲ ਆਂ ਵਿੱਚ ਜਵਾਬ ਵੀ ਦੇ ਰਿਹਾ ਸੀ। 2-3 ਸੀ ਆਫ ਕਰਨ ਵਾਲੇ ਪਹਿਲਾਂ ਹੀ ਗੱਡੀ ਤੋਂ ਲੈ ਗਏ ਸਨ। ਇੰਜਨ ਨੇ ਵਿਸਲ ਦਿੱਤੀ ਤਾਂ ਬਾਕੀ ਵੀ ਛੇਤੀ ਛੇਤੀ ਗਲੇ ਮਿਲ ਕੇ ਲੈ ਗਏ। ਲਿਆਕਤ ਅਲੀ ਦੇ ਹੰਝੂ ਜਿਹੜੇ ਜ਼ਰਾ ਕੁ ਪਹਿਲਾਂ ਰੁਕੇ ਸਨ ਫਿਰ ਵਗਣ ਲੱਗ ਪਏ। ਬਾਹਰ ਖਲੋਤੀ ਉਹਦੀ ਮਾਂ ਨੇ ਚਾਦਰ ਨਾਲ ਆਪਣੀਆਂ ਅੱਖਾਂ ਸਾਫ਼ ਕੀਤੀਆਂ ਤੇ ਅੱਗੇ ਹੋ ਕੇ ਉਹਦਾ ਮੱਥਾ ਚੁੰਮਿਆ। ਖਰੇ ਮਹਿਮੂਦ ਦੀ ਮਾਂ ਨੇ ਵੀ ਆਪਣੇ ਪੁੱਤਰ ਨੂੰ ਇੰਝ ਹੀ ਤੋਰਿਆ ਹੋਵੇਗਾ। ਇੱਕ ਹੋਰ ਵਿਸਲ ਦਿੰਦਿਆਂ ਗੱਡੀ ਟੁਰ ਪਈ। ਲਿਆਕਤ ਅਲੀ ਦੀ ਮਾਂ ਹੋਰ ਰਿਸ਼ਤੇਦਾਰ ਹੱਥ ਹਿਲਾਉਂਦੇ ਪਿੱਛੇ ਰਹਿ ਗਏ ਤੇ ਲਿਆਕਤ ਅਲੀ ਰੁਮਾਲ ਨਾਲ ਅੱਖਾਂ ਸਾਫ਼ ਕਰਨ ਲੱਗ ਪਿਆ। ਉਂਝ ਉਹਦਾ ਇਹ ਕੰਮ ਫਜ਼ੂਲ ਸੀ। ਉਹ ਅੱਖਾਂ ਨੂੰ ਜਿੰਨਾ ਸਾਫ਼ ਕਰਤਾ ਉਹ ਹੋਰ ਗਿੱਲੀਆਂ ਹੋ ਜਾਂਦੀਆਂ। ਇਹ ਨਜ਼ਾਰਾ ਵੇਖ ਕੇ ਲਿਆਕਤ ਅਲੀ ਦੀ ਸਾਹਮਣੇ ਵਾਲੀ ਸੀਟ ਉੱਤੇ ਬੈਠੇ ਅਧਖੜ ਉਮਰ ਦੇ ਬਜ਼ੁਰਗ ਚਾਚੇ ਹੋਰੀ ਆਪਣੀਆਂ ਅੱਖਾਂ ਪੂੰਝਣ ਲੱਗ ਪਏ। ਖਰੇ ਉਹਨਾਂ ਨੂੰ ਵੀ ਵਿਦੇਸ਼ ਗਿਆ ਆਪਣਾ ਪੁੱਤਰ ਯਾਦ ਆ ਗਿਆ ਸੀ। ਲੰਮੀ ਮੁੱਦਤ ਮਗਰੋਂ ਮੈਨੂੰ ਬੀਵੀ ਨੇ ਸਬਜ਼ੀ ਲਿਆਉਣ ਦਾ ਆਖਿਆ। ਮੈਨੂੰ ਤਾਂ ਦਫ਼ਤਰੋਂ ਹੀ ਵੇਲ ਨਹੀਂ ਲੱਭੀ। ਉਹ ਆਪੇ ਹੀ ਬੰਦੋਬਸਤ ਕਰ ਲੈਂਦੀ ਏ, ਪਰ ਅੱਜ ਮੈਨੂੰ ਵੀ ਉਬਾਲ ਆ ਗਿਆ। ਥੈਲੇ ਲਈ ਆਖਿਆ ਤਾਂ ਬੋਲੀ, ਥੈਲੇ ਦੀ ਕੀ ਲੋੜ ਏ, ਸ਼ਾਪਿੰਗ ਬੈਗ ਵਿੱਚ ਪਾ ਦੇਵਣਗੇ ਸਭ ਕੁਝ। ਮੈਨੂੰ ਬੜਾ ਅਜੀਬ ਲੱਗਾ। ਇੰਨੇ ਸਾਲਾਂ ਵਿੱਚ ਕਿੰਨਾ ਕੁਝ ਬਦਲ ਗਿਆ। ਅਜੇ ਕੱਲ੍ਹ ਦੀ ਗੱਲ ਏ, ਬਿਨਾਂ ਥੈਲਾ ਲਏ ਕੋਈ ਬਾਜ਼ਾਰ ਨਹੀਂ ਸੀ ਜਾਂਦਾ। ਸੌਦਾ ਲੈਂਦਿਆਂ ਭਾਅ ਕਰਨ ਦਾ ਸਵਾਦ ਹੀ ਵੱਖਰਾ ਹੁੰਦਾ ਸੀ। ਮੈਨੂੰ ਦੁਨੀਆ ਤੋਂ ਦੂਰ ਰਹਿਣ ਪਾਰੋਂ ਪਿੱਛੇ ਰਹਿ ਜਾਵਣ ਦਾ ਅਹਿਸਾਸ ਹੋਣ ਲੱਗਾ। ਜਦੋਂ ਬਾਜ਼ਾਰ ਵਿੱਚ ਸਬਜ਼ੀਆਂ ਦੇ ਭਾਅ ਸੁਣੇ, ਗੰਢੇ ਥੋਮ ਦੇ ਮੁੱਲ ਦਾ ਪਤਾ ਲੱਗਾ ਤਾਂ ਖਿਆਲ ਆਇਆ ਕਿ ਮੇਰੀ ਸਾਰੀ ਤਨਖਾਹ ਤਾਂ 2.5-3 ਮਣ ਗੰਢੇ ਜਾਂ 1 ਮਣ ਥੋਮ ਬਰਾਬਰ ਵੀ ਨਹੀਂ। ਉਹ ਜੀ ਸਾਰਾ ਕੁਝ ਤਾਂ ਬਾਹਰ ਘੱਲ ਦਿੰਦੇ ਨੇ, ਫਿਰ ਆਪ ਬਾਹਰੋਂ ਮੰਗਵਾ ਕੇ ਗੁਜ਼ਾਰਾ ਕਰਦੇ ਨੇ। ਦੁਕਾਨਦਾਰ ਆਖ ਰਿਹਾ ਸੀ, ਪਰ ਮੇਰਾ ਧਿਆਨ ਕਿਸੇ ਹੋਰ ਹੀ ਪਾਸੇ ਲਗਾ ਗਿਆ। ਪਹਿਲਾਂ ਅਸਾਂ ਆਪਣੀ ਜ਼ੁਬਾਨ ਬਾਹਰ ਘੱਲ ਕੇ ਓਪਰੀ ਜ਼ੁਬਾਨ ਮੰਗਵਾ ਲਈ, ਮਗਰੋਂ ਆਪਣੇ ਮਹਿਮੂਦ ਬਾਹਰ ਘੱਲ ਕੇ ਉਹਨਾਂ ਦੀ ਥਾਂ VCR, ਫਰਿੱਜ ਤੇ ਰੰਗੀਨ ਟੈਲੀਵਿਜ਼ਨ ਮੰਗਵਾਏ। ਹੁਣ ਅਸਾਂ ਆਪਣੀਆਂ ਸਬਜ਼ੀਆਂ ਵੀ ਬਾਹਰ ਘੱਲਣੀਆਂ ਸ਼ੁਰੂ ਕਰ ਦਿੱਤੀਆਂ ਨੇ। ਮੈਨੂੰ ਇਸ ਗੱਲ ਦਾ ਯਕੀਨ ਵੀ ਨਹੀਂ ਹੈ ਕਿ ਕਦੀ ਇਹਨਾਂ ਬਾਹਰ ਗਈਆਂ ਵਸਤਾਂ ਨੂੰ ਧਰਤੀ ਦੀ ਖਿੱਚ ਪਵੇਗੀ ਤੇ ਉਹ ਮੁੜ ਆਵਣ। ਅਸਾਂ ਪੰਜਾਬੀਆਂ ਨੂੰ ਧਰਤੀ ਦੀ ਕੋਈ ਬਹੁਤੀ ਖਿੱਚ ਵੀ ਤਾਂ ਨਹੀਂ ਹੈ।